मेरे सजनों, बेलियो ते बजुर्गो, GS स्टूडियो वालों शायर नज़ीर सुल्तानी सलाम अर्ज करदा है ते GS स्टूडियो पेश करदा है दास्तान नूर जहां। इस दास्तान दी फरमाइश करदे ने 144 आर बहावल नगर तो मुहम्मद नवाज कबाड़िया, हसनैन ठेकेदार, आरफ वाला तो राय नवीद, बहावलपुर तो बाबा बशीर, पिंड रसूलपुर जट्टां तो राजा अफजल। मेरे सजनों, नूर जहां दे नां तो कौन वाकफ नहीं। नूर जहां दा असल नां अल्लाह रखी सी ते ਉਹ 21 ਸਤੰਬਰ 1920 ਨੂੰ ਕਸੂਰ ਵਿੱਚ ਪੈਦਾ ਹੋਈ। ਇਹਦਾ ਅਨਾਮੀ ਨਾਂ ਮਲਕਾ ਤਰन्नम ਨੂਰ ਜਹਾਂ ਸੀ। ਇੱਕ ਪਾਕਿਸਤਾਨੀ ਪਲੇਬੈਕ ਯਾਨੀ ਫਿਲਮਾਂ ਦੇ ਪਿੱਛੇ ਗਾਣੇ ਗਾਉਣ ਵਾਲੀ ਗੁਲੂਕਾਰਾ ਤੇ ਫਿਲਮਾਂ ਦੀ ਹੀਰੋਇਨ ਅਦਾਕਾਰਾ ਸੀ। 1930 ਤੋਂ 1990 ਤੱਕ ਪਾਕਿਸਤਾਨ ਤੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਗੁਲੂਕਾਰਾ ਸਮਝੀ ਜਾਂਦੀ ਸੀ। ਇਹਦੇ ਕੋਲ ਹਿੰਦੁਸਤਾਨੀ ਕਲਾਸਿਕੀ ਮੂਸੀਕੀ ਦੀ ਕਮਾਨ ਰਹੀ। ਇਹਨੇ ਆਪਣੀ ਜ਼ਿੰਦਗੀ ਵਿੱਚ ਤਕਰੀਬਨ 20,000 ਗਾਣੇ ਗਾਏ। ਅਹਿਮਦ ਰੁਸ਼ਦੀ ਦੇ ਨਾਲ ਮਹਿਦੀ ਹਸਨ ਤੇ ਮਸੂਦ ਰਾਣਾ ਨਾਲ ਵੀ ਫਿਲਮੀ ਗਾਣੇ ਗਾਏ। ਇਹਨੇ ਆਪਣੀ ਜ਼ਿੰਦਗੀ ਵਿੱਚ ਤਕਰੀਬਨ 20,000 ਗਾਣੇ ਗਾਏ। 1148 ਪਾਕਿਸਤਾਨੀ ਫਿਲਮਾਂ ਵਿੱਚ ਸਭ ਤੋਂ ਜ਼ਿਆਦਾ 2422 ਗਾਣੇ ਗਾਉਣ ਦਾ ਰਿਕਾਰਡ ਵੀ ਇਹਦੇ ਕੋਲ। ਇਹ ਪਾਕਿਸਤਾਨੀ ਫਿਲਮਾਂ ਦੀ ਪਹਿਲੀ ਔਰਤ ਡਾਇਰੈਕਟਰ ਵੀ ਬਣੀ। ਨੂਰ ਜਹਾਂ ਨੇ 6 ਸਾਲ ਦੀ ਉਮਰ ਵਿੱਚ ਗਾਣਾ ਗਾਣਾ ਸ਼ੁਰੂ ਕਰ ਦਿੱਤਾ। ਇਹਨੇ ਰਵਾਇਤੀ ਲੋਕ ਥੀਏਟਰਾਂ ਵਿੱਚ ਵੀ ਕੰਮ ਕੀਤਾ। ਗੁਲੂਕਾਰੀ ਦੀ ਪਹਿਲੀ ਤਾਲੀਮ ਉਸਤਾਦ ਗੁਲਾਮ ਮੁਹੰਮਦ ਕੋਲੋਂ ਹਾਸਲ ਕੀਤੀ। 9 ਸਾਲ ਦੀ ਉਮਰ ਵਿੱਚ ਪੰਜਾਬੀ ਮੂਸੀਕਾਰ ਗੁਲਾਮ ਅਹਿਮਦ ਚਿਸ਼ਤੀ ਕੋਲੋਂ ਮੂਸੀਕੀ ਦੀ ਤਾਲੀਮ ਹਾਸਲ ਕੀਤੀ। ਨੂਰ ਜਹਾਂ ਨੇ ਪਹਿਲੀ ਵਾਰੀ ਲਾਹੌਰ ਦੇ ਇੱਕ ਸਟੇਜ ਤੇ ਗਾਣਾ ਗਾ ਕੇ ਗੁਲੂਕਾਰੀ ਦੀ ਸ਼ੁਰੂਆਤ ਕੀਤੀ ਤੇ ਫਿਰ ਨੂਰ ਜਹਾਂ ਨੇ ਕਈ ਗਜ਼ਲਾਂ, ਲੋਕ ਗੀਤ ਤੇ ਨਾਤਾਂ ਵੀ ਲਿਖੀਆਂ। 1935 ਵਿੱਚ KD ਮਹਿਰਾ ਨੇ ਫਿਲਮ ਪਿੰਡ ਦੀ ਕੁੜੀ ਬਣਾਈ, ਜਿਹਦੇ ਵਿੱਚ ਨੂਰ ਜਹਾਂ ਨੇ ਪਹਿਲਾ ਫਿਲਮੀ ਗਾਣਾ ਗਾਇਆ ਲੰਘ ਆ ਜਾ ਪਤਨ ਚਨਾਂ ਦਾ ਯਾਰ, ਜਿਹੜੀ ਇਹਦੀ ਪਹਿਲੀ ਫਿਲਮ ਹਿੱਟ ਸੀ। ਕੁਝ ਫਿਲਮਾਂ ਕਲਕੱਤੇ ਬਣਾਉਣ ਤੋਂ ਬਾਅਦ ਨੂਰ ਜਹਾਂ ਲਾਹੌਰ ਆ ਗਈ। 1943 ਨੂੰ ਡਾਇਰੈਕਟਰ ਸ਼ੌਕਤ ਹੁਸੈਨ ਰਿਜ਼ਵੀ ਨਾਲ ਸ਼ਾਦੀ ਕਰ ਲਈ। ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾਉਣਗੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। शहर कसूर च पैदा होई, बचपन यार बताया, छोटी उम्रे अल्लाह रखी, गाना पहला गाया, गाना पहला गाया। उतो फिर कलकत्ते टुर गई, फिल्मां कई बनाया, एदे किन्ने गाने यारो, शोहरतां उथों पाया, शोहरतां उथों पाया। उथों फिर लाहौर च आई, शादी उस कराई, शौकत रिजवी दे नाल उदों गई सी यार ब्याई, गई सी यार ब्याई। ओ फिल्मां दे विच गाने गाए, शोहरत उसने पाई, ओदे गाने खातर खलकत फिल्मां वेखण आई, फिल्मां वेखण आई। गाँव की गोरी ते माजीनत फिल्मां उस बनाया, जिन्ना जग दे अंदर यारो तुम मान मचाया, तुम मान मचाया। साहिबां दा करदार सिकीता यूसुफ खान नाल रल के, आखिरी फिल्म सी मिर्जा साहिबां
ਹੋਈ ਮਸ਼ਹੂਰੋ ਚੱਲ ਕੇ, ਹੋਈ ਮਸ਼ਹੂਰੋ ਚੱਲ ਕੇ। ਪਾਕਿਸਤਾਨ ਜਦੋਂ ਸੀ ਬਣਿਆ ਦਿੱਲੀ ਛੱਡ ਕੇ ਆਈ, ਪਾਕਿਸਤਾਨ 'ਚ ਪਹਿਲੀ ਫਿਲਮ 94 ਉਸ ਬਣਾਈ, 94 ਉਸ ਬਣਾਈ। 65 ਦੀ ਜੰਗ ਵਿੱਚ ਨੂਰ ਜਹਾਂ ਯਾਰੋ ਕਈ ਤਰਾਨੇ ਗਾਏ, ਜਿਹਦੇ ਕਾਰਨ ਐਮ ਆਲਮ ਤਿਆਰੇ ਮਾਰ ਗਿਰਾਏ, ਤਿਆਰੇ ਮਾਰ ਗਿਰਾਏ। ਮੇਰੇ ਸੱਜਣੋ, 1965 ਦੀ ਜੰਗ ਜਿੱਤਣ ਵਿੱਚ ਸਾਡੇ ਪੰਜਾਬੀ ਤੇ ਉਰਦੂ ਗੁਲੂਕਾਰਾਂ ਦਾ ਬੜਾ ਕਿਰਦਾਰ ਸੀ, ਜਿਨ੍ਹਾਂ ਵਿੱਚ ਨੂਰ ਜਹਾਂ ਸਭ ਤੋਂ ਅੱਗੇ ਸੀ। ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ। ਇਹਨਾਂ ਤਰਾਨਿਆਂ ਦੀ ਵੱਡੀ ਖੂਬੀ ਇਹ ਸੀ ਬਈ ਇਹ ਮੌਕੇ ਤੇ ਹੀ ਲਿਖੇ ਜਾਂਦੇ, ਮੌਕੇ ਤੇ ਹੀ ਇਹਨਾਂ ਦੀ ਧੁਨ ਬਣਾਈ ਜਾਂਦੀ ਤੇ ਮੌਕੇ ਤੇ ਹੀ ਗਾਏ ਜਾਂਦੇ। ਐਮ ਆਲਮ ਦੱਸਦਾ ਏ ਬਈ ਜਦੋਂ ਸਾਨੂੰ ਮਿਸ਼ਨ ਮਿਲਿਆ ਬਈ ਦੁਸ਼ਮਣ ਦੇ ਤਿਆਰੇ ਪਾਕਿਸਤਾਨ ਤੇ ਹਮਲਾ ਕਰਨ ਲਈ ਤਿਆਰ ਖੜੇ ਨੇ ਤੇ ਉਹਨਾਂ ਦੇ ਉੱਡਣ ਤੋਂ ਪਹਿਲਾਂ ਉਹ ਛਾਉਣੀ ਤੇ ਹਮਲਾ ਕਰੋ। ਅਸੀਂ ਦੋ ਦੋਸਤ ਦੋ ਤਿਆਰੇ ਲੈ ਕੇ ਉੱਡੇ। ਸਾਡੇ ਮਨ ਵਿੱਚ ਸੀ ਭਈ ਦੁਸ਼ਮਣ ਦੇ ਇਲਾਕੇ ਵਿੱਚ ਜਾ ਰਹੇ ਹਾਂ, ਪਤਾ ਨਹੀਂ ਮੁੜ ਕੇ ਆਉਣਾ ਹੈ ਕਿ ਨਹੀਂ। ਤੇ ਮੈਂ ਰੇਡੀਓ ਚਲਾਇਆ ਤੇ ਨੂਰ ਜਹਾਂ ਦਾ ਗਾਣਾ ਲੱਗਾ ਸੀ, ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ। ਇਹ ਗਾਣਾ ਸੁਣ ਕੇ ਮੇਰੇ ਅੰਦਰ ਐਸਾ ਜੋਸ਼ ਆਇਆ ਭਈ ਮੈਂ ਦੁਸ਼ਮਣ ਦੀ ਛਾਉਣੀ ਤਬਾਹ ਕਰਕੇ ਪਾਕਿਸਤਾਨ ਦੀ ਹਦੂਦ ਵਿੱਚ ਆ ਗਿਆ, ਪਰ ਮੇਰੇ ਨਾਲ ਦਾ ਤਿਆਰਾ ਉਹਨਾਂ ਮਾਰ ਗਿਰਾਇਆ। ਮੇਰੇ ਸੱਜਣੋ, ਨੂਰ ਜਹਾਂ ਨੇ ਬਹੁਤ ਸਾਰੇ ਮੌਸੀਕਾਰਾਂ ਦੀ ਮੌਸੀਕੀ ਦੇ ਗਾਣੇ ਗਾਏ ਤੇ ਬੇਸ਼ੁਮਾਰ ਫਿਲਮਾਂ ਇਹਦੇ ਗਾਣਿਆਂ ਦੀ ਵਜ੍ਹਾ ਤੋਂ ਹਿੱਟ ਹੋਈਆਂ। ਚੰਨ ਵਰਿਆਮ, ਸ਼ੇਰ ਖਾਂ, ਅਜਬ ਖਾਂ, ਹਰ ਫਿਲਮ ਦੀ ਕਾਮਯਾਬੀ ਨੂੰ ਨੂਰ ਜਹਾਂ ਦੇ ਗਾਣਿਆਂ ਦੀ ਮਰਹੂਨੇ ਮਿੰਨਤ ਸਮਝਿਆ ਜਾਂਦਾ ਸੀ। 1980 ਤੋਂ 1990 ਤੱਕ ਪਾਕਿਸਤਾਨ ਵਿੱਚ ਸਿਰਫ ਨੂਰ ਜਹਾਂ ਦੇ ਹੀ ਗਾਣੇ ਸੁਣੇ ਜਾਂਦੇ ਸਨ, ਭਾਵੇਂ ਕੋਈ ਟਰੈਕਟਰ ਤੇ ਹੋਵੇ, ਕਿਸੇ ਮਹਿਫਲ ਵਿੱਚ ਹੋਵੇ ਜਾਂ ਕਾਰਖਾਨੇ ਵਿੱਚ ਕੰਮ ਕਰਦਾ ਹੋਵੇ। ਸਾਰੇ ਟੇਪਾਂ ਤੇ ਡੈਗਾਂ ਤੇ ਨੂਰ ਜਹਾਂ ਦੇ ਗਾਣੇ ਲਾ ਕੇ ਮਹਿਜ਼ੂਜ਼ ਹੁੰਦੇ ਸਨ। ਨੂਰ ਜਹਾਂ ਨੂੰ ਮਲਕਾ ਤਰੰਨਮ ਦਾ ਖਿਤਾਬ ਮਿਲਿਆ ਤੇ ਸੁਲਤਾਨ ਰਾਏ ਦੀ ਆਖਰੀ ਫਿਲਮ ਸਖੀ ਬਾਦਸ਼ਾਹ ਦਾ ਗਾਣਾ ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ, ਜਿਨੇ ਪੂਰੀ ਦੁਨੀਆ ਵਿੱਚ ਧੁੰਮ ਮਚਾਈ। ਨੂਰ ਜਹਾਂ ਦੇ ਗਾਣਿਆਂ ਤੇ ਸਭ ਤੋਂ ਜ਼ਿਆਦਾ ਪਰਫਾਰਮ ਕਰਨ ਵਾਲੀਆਂ ਹੀਰੋਇਨਾਂ ਵਿੱਚ ਅੰਜਮਨ, ਨਾਦਰਾ, ਨੀਲੀ, ਆਸੀਆ, ਰਾਣੀ ਤੇ ਸਾਇਮਾ ਸ਼ਾਮਲ ਨੇ। ਲੋਕ ਦਾਸਤਾਨਾਂ ਦਾ ਬਾਦਸ਼ਾਹ ਪੇਸ਼ ਕਰਦਾ ਏ, ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਅੱਲਾ ਰੱਖੀ ਤੋਂ ਸਿਆਰੋ ਨੂਰ ਜਾ ਨਾਮ ਦਰਾਇਆ, ਮਲਕਾ ਤਰੰਨਮ ਦਾ ਉਸ ਜੱਗ ਵਿੱਚ ਰੁਤਬਾ ਯਾਰੋ ਪਾਇਆ, ਰੁਤਬਾ ਯਾਰੋ ਪਾਇਆ। ਚੰਨ ਵਰਿਆਮ ਤੋਂ ਲੈ ਕੇ ਉਸਨੇ ਸਖੀ ਬਾਦਸ਼ਾਹ ਤਾਈ, ਅੰਜਮਨ ਗੋਰੀ ਨਾਦਰਾ ਵਰਗੀਆਂ ਕਈ ਹੀਰੋ ਨੇ ਆਇਆ, ਕਈ ਹੀਰੋ ਨੇ ਆਇਆ। ਸਭ ਨੇ ਉਸ ਦੇ ਗਾਣਿਆਂ ਉੱਤੇ ਆਪਣਾ ਕੰਮ ਬਹਾਇਆ, ਇਸ ਤੋਂ ਉਸ ਜਗ ਦੇ ਅੰਦਰ ਸੋਨਾ ਨਾ ਕਮਾਇਆ, ਸੋਨਾ ਨਾ ਕਮਾਇਆ। ਸਾਲਾ ਸਾਹਿਬ ਤੇ ਦੀ ਰਾਣੀ ਦੇ ਗਾਣੇ ਉਸਨੇ ਗਾਏ, ਉਹਦੇ ਗਾਏ ਗਾਣੇ ਯਾਰੋ ਸ਼ੇਰ ਖਾਂ ਵਿੱਚ ਆਏ, ਸ਼ੇਰ ਖਾਂ
ਵਿੱਚ ਆਏ। इश्क नचावे गली गली बिच उसने तुमा पाया, जिन्नू वेखन लोकी सारे टोलियां बन के आया, टोलियां बन के आया। साफ सुथरिया फिल्मां दे विच साफ सुथरे गाने, भावें वेखन बुढ़े ओनू भावें बाल जाने, भावें बाल जाने। 2000 सन बिच आके छड्डी दुनिया फानी, कई सदियां तक उस दी जग विच रवेगी यार कहानी, रवेगी यार कहानी। सदियां मगरों पैदा हुंदियां इंज दियां गुलकारा, इंज ते कर दियां फिर दियां जग ते होर यार विचारा, होर यार विचारा। ਨੂਰ ਜਹਾਂ ਨੇ सन 2000 ਵਿੱਚ ਵਫਾਤ ਪਾਈ, ਜਿਹਨੂੰ ਸ਼ਹਿਰ ਕਸੂਰ ਲਿਜਾ ਕੇ ਦਫਨਾਇਆ ਗਿਆ, ਕਿਉਂ ਜੇ ਨੂਰ ਜਹਾਂ ਦਾ ਜਨਮ ਸ਼ਹਿਰ ਵੀ ਕਸੂਰ ਹੀ ਸੀ। ਮੇਰੇ ਸਜਣੋਂ, ਇਹ ਸੀ ਅੱਲਾ ਰੱਖੀ ਯਾਨੀ ਨੂਰ ਜਹਾਂ ਯਾਨੀ ਮਲਕਾ ਤਰੰਨਮ ਨੂਰ ਜਹਾਂ ਦੀ ਕਹਾਣੀ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਸਾਦਿਕ ਭੱਟੀ ਤੇ ਲਾਲਾ ਜੀ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਰਾਖਾ, ਅੱਲਾ ਰਾਖਾ, ਅੱਲਾ ਰਾਖਾ।